ਅਮੀ ਜੀ ਇੱਕ ਆਦਮੀ ਸੀਗਾ, ਹਾਂਜੀ ਉਹਦੀ ਨਾ ਇੱਕ ਧੀ ਸੀ, 4 ਪੁੱਤਰ ਸੀਗੇ। ਅੱਛਾ ਜੀ। ਉਹ ਛੋਟੇ ਛੋਟੇ ਸੀਗੇ ਹਾਲੇ, ਤੇ ਉਹਦੀ ਨਾ ਬੀਵੀ ਫੌਤ ਹੋ ਗਈ। ਅੱਛਾ ਉਹਨੇ ਬੜੀ ਮਿਹਨਤ ਦੇ ਨਾਲ ਨਾ ਉਸ ਧੀ ਨੂੰ ਵੀ ਪਾਲਿਆ, ਹਾਂਜੀ ਉਸ ਪੁੱਤਰਾਂ ਨੂੰ ਵੀ ਪਾਲਿਆ, ਹਾਂਜੀ ਸ਼ਾਦੀ ਕੋਈ ਨਾ ਕੀਤੀ ਅੱਛਾ ਤੇ ਉਹਨਾਂ ਨੂੰ ਜਵਾਨ ਕਰਕੇ ਉਹਨਾਂ ਦੀਆਂ ਸ਼ਾਦੀਆਂ ਕੀਤੀਆਂ, 4 ਪੁੱਤਰਾਂ ਦੀਆਂ। ਹਾਂਜੀ ਹਾਲੇ ਧੀ ਦੀ ਸ਼ਾਦੀ ਕਰਨੀ ਸੀਗੀ, ਹਾਂਜੀ ਪੁੱਤਰਾਂ ਦਾ ਕਾਰੋਬਾਰ ਵਗੈਰਾ ਸੈੱਟ ਕਰਤਾ ਸੀਗਾ ਤੇ ਉਹ ਫੌਤ ਹੋ ਗਿਆ। ਬਾਪ ਫੌਤ ਹੋ ਗਿਆ। ਹਾਂਜੀ ਅੱਛਾ, ਬਾਪ ਫੌਤ ਹੋ ਗਿਆ ਤੇ ਪੁੱਤਰ ਹੁਣ ਜਨਾਜ਼ਾ ਲੈ ਕੇ ਤੇ ਨਹਾਇਆ ਧੋਇਆ ਤੇ ਜਨਾਜ਼ਾ ਲੈ ਕੇ ਤੁਰ ਪਏ। ਹਾਂਜੀ ਜਨਾਜ਼ਾ ਲੈ ਕੇ ਜਦੋਂ ਤੁਰ ਪਏ ਨਾ, ਰਸਤੇ ਦੇ ਵਿੱਚ ਦੇਖਿਆ ਤੇ ਇੱਕ ਆਦਮੀ ਆ ਗਿਆ। ਅੱਛਾ ਉਹਨੇ ਕਿਹਾ ਭਾਈ ਜਾਨ ਇੱਥੇ ਜਨਾਜ਼ਾ ਰੱਖੋ। ਹਾਂਜੀ ਉਹਨੇ ਕਿਹਾ ਕੀ ਹੋਇਆ? ਉਹਨੇ ਕਿਹਾ ਇਸ ਬੰਦੇ ਨੇ ਮੇਰੇ ਪੈਸੇ ਦੇਣੇ ਸੀਗੇ। ਅੱਛਾ ਬੜੇ ਲੋਕਾਂ ਨੇ ਸਮਝਾਇਆ ਕਿ ਯਾਰ ਕੋਈ ਨਹੀਂ, ਬਾਅਦ ਚ ਹੋ ਜੂਗੇ ਤੇ ਤੂੰ ਨਾ ਜਾਣ ਦੇ ਜਨਾਜ਼ਾ ਦਫਨਾਣ ਦੇ ਇਸ ਬੰਦੇ ਨੂੰ। ਹਾਂਜੀ ਉਹ ਭਾਈ ਉਸ ਬੰਦੇ ਨੇ ਨਾ ਰੋਲਾ ਪਾ ਲਿਆ, ਕਹਿੰਦਾ ਮੈਂ ਜਨਾਜ਼ਾ ਇੱਥੋਂ ਉਦੋਂ ਤੱਕ ਮੰਜੀ ਚੁੱਕਣ ਨਹੀਂ ਦੇਣੀ ਹੈਗੀ ਜਦੋਂ ਤੱਕ ਮੇਰੇ ਪੈਸੇ ਕੋਈ ਨਹੀਂ ਦਿੰਦਾ ਹੈਗਾ। ਮੈਂ ਜਨਾਜ਼ਾ ਨਹੀਂ ਜਾਣ ਦੇਣਾ। ਹਾਂਜੀ। ਉਹਨਾਂ ਚੋਂ ਨਾ ਇੱਕ ਪੁੱਤਰ ਨੂੰ ਕਹਿੰਦਾ ਤੂੰ ਜਾਂ ਇਦਾਂ ਕਰਕੇ ਵਾਅਦਾ ਕਰਕੇ, ਤੂੰ ਜਿਹੜੇ ਤੇਰੇ ਬਾਪ ਨੇ ਮੇਰੇ ਪੈਸੇ ਦੇਣੇ ਆ ਸਾਰੇ ਤੂੰ ਦੇਂਗਾ? ਹਾਂਜੀ। ਉਹਨੇ ਕਿਹਾ ਨਹੀਂ ਜੀ ਮੈਂ ਕਿਉਂ ਦਵਾਂਗਾ, ਇਹ ਮੇਰੇ ਬਾਪ ਨੇ ਦੇਣੇ ਸੀਗੇ, ਉਹਦੇ ਕੋਲੋਂ ਲੈ ਤੂੰ। ਹਾਂਜੀ। ਉਹਨੇ ਦੂਸਰੇ ਨੂੰ ਕਿਹਾ ਕਿ ਪੁੱਤਰ ਤੂੰ ਆਪਣੇ ਬਾਪ ਦੇ ਜਿਹੜਾ ਕਰਜ਼ ਦੇਣਾ ਉਹ ਮੈਨੂੰ ਦੇਂਗਾ ਵਾਪਸ? ਹਾਂਜੀ। ਉਹ ਕਹਿੰਦਾ ਜਾ ਚਾਚਾ, ਕਿੱਥੋਂ ਤੂੰ ਉੱਠ ਕੇ ਆ ਗਿਆ, ਸਾਨੂੰ ਤਾਂ ਪਤਾ ਨਹੀਂ, ਸਾਨੂੰ ਕੋਈ ਪੁੱਛ ਕੇ ਤੂੰ ਦਿੱਤਾ ਸੀਗਾ ਇਹਨੂੰ? ਹਾਂਜੀ ਹਾਂਜੀ। ਉਹ ਤੀਸਰੇ ਤੋਂ ਪੁੱਛਿਆ, ਉਹ ਕਹਿੰਦਾ ਵੀ ਚਾਚਾ ਤੂੰ ਪਾਗਲ ਹੋ ਗਿਆ, ਸਾਨੂੰ ਪਤਾ ਹੀ ਕੋਈ ਨਹੀਂ ਹੈਗਾ, ਸਾਨੂੰ ਕੀ ਸਬੂਤ ਹੈ ਤੇਰੇ ਕੋਲ ਕਿ ਸਾਡੇ ਬਾਪ ਨੇ ਤੇਰੇ ਪੈਸੇ ਦੇਣੇ ਸੀਗੇ? ਹਾਂਜੀ ਹਾਂਜੀ। ਉਹ ਚੌਥੇ ਨੂੰ ਪੁੱਛਿਆ, ਉਹ ਵੀ ਕਹਿੰਦਾ ਕਿ ਮੈਂ ਤਾਂ ਨਹੀਂ ਦੇਣੇ, ਵੀ ਮੈਂ ਕਿਉਂ ਦਵਾਂ? ਹਾਂਜੀ। ਉਹ ਨਾ ਮੰਨੇ, 4 ਹੀ ਨਾ ਮੰਨੇ ਜੀ। ਉਹਨੇ ਕਿਹਾ ਵੀ ਮੈਂ ਜਨਾਜ਼ਾ ਨਹੀਂ ਜਾਣ ਦੇਣਾ। ਹਾਂਜੀ। ਉੱਥੇ ਰੋਲਾ ਪੈ ਗਿਆ, ਰਿਸ਼ਤੇਦਾਰ ਵੀ, ਮਹੱਲੇ ਵਾਲੇ ਵੀ, ਸਾਰੇ ਜਨਾਜ਼ੇ ਵਾਲੇ ਉਸ ਬੰਦੇ ਦੀਆਂ ਮਿੰਨਤਾਂ ਕਰਨ। ਹਾਂਜੀ। ਖੁਦਾ ਦਾ ਵਾਸਤਾ ਤੂੰ ਨਾ ਜਨਾਜ਼ਾ ਜਾ ਲੈਣ ਦੇ। ਉਹ ਕਹੇ ਮੈਂ ਜਨਾਜ਼ਾ ਨਹੀਂ ਜਾਣ ਦੇਣਾ ਹੈਗਾ। ਹਾਂਜੀ ਹਾਂਜੀ। ਉਹ ਨਾ ਰੋਲਾ ਜਦੋਂ ਵਾਵਾ ਹੀ ਪਿਆ ਨਾ ਤੇ ਘਰ ਤੱਕ ਗੱਲ ਪਹੁੰਚੀ। ਉਹਦੀ ਜਿਹੜੀ ਧੀ ਸੀ ਨਾ, ਉਹਦੀ ਹਾਲੇ ਉਹਨੇ ਸ਼ਾਦੀ ਕਰਨੀ ਸੀ, ਜ਼ੇਵਰ ਜ਼ੂਵਰ ਥੋੜਾ ਬਹੁਤਾ ਬਣਾਇਆ ਸੀਗਾ, ਸਮਾਨ ਸਮੂਨ। ਉਹ ਨਾ ਉਦਾਂ ਹੀ ਦੁਪੱਟਾ ਲਿਆ ਤੇ ਮੂੰਹ ਅੱਗੇ ਟੱਲਾ ਕੀਤਾ ਤੇ ਭੱਜੀ ਆ ਗਏ, ਨਕਾਬ ਅੱਗੇ ਕੀਤਾ ਹੋਇਆ, ਤੇ ਕਹਿੰਦੀ ਹਾਏ ਮੈਂ ਮਰ ਜਾਵਾਂ, ਕੀ ਹੋਇਆ ਚਾਚਾ ਜੀ ਮੈਨੂੰ ਦੱਸੋ? ਉਹ ਕਹਿੰਦਾ ਪੁੱਤਰ ਤੇਰੇ ਬਾਪ ਨੇ ਦੇਣੇ ਮੇਰੇ ਪੈਸੇ, ਮੈਂ ਉਦੋਂ ਤੱਕ ਜਨਾਜ਼ਾ ਨਹੀਂ ਜਾਣ ਦੇਣਾ। ਉਹ ਕਹਿੰਦੀ ਚਾਚਾ ਜੀ ਸਿਰਫ 10 ਮਿੰਟ ਰੁਕੋ। ਗਈ, ਸਾਰਾ ਜ਼ੇਵਰ ਆਪਣਾ ਚੱਕਿਆ, ਜੋ ਪੈਸੇ ਸੀ, ਜੋ ਸਾਰਾ ਸਮਾਨ ਚੱਕਿਆ, ਚੱਕ ਕੇ ਉਹ ਲੈ ਕੇ ਆ ਗਈ। ਤੇ ਬਾਕੀ ਕਹਿੰਦੀ ਚਾਚਾ ਜੀ ਜਿਹੜਾ ਮੇਰਾ ਫਰਨੀਚਰ ਵਗੈਰਾ ਉਹ ਵੀ ਤੁਸੀਂ ਵੇਚ ਦਿਓ, ਬਾਪ ਦੀ ਕਰਜ਼ੇ ਮੇਰੇ ਬਾਪ ਨੂੰ ਤੁਸੀਂ ਹੁਣ ਇਹਦਾ ਜਨਾਜ਼ਾ ਨਾ ਰੋਕੋ, ਇਹਨੂੰ ਦਫਨਾਣ ਦਿਓ। ਹਾਂਜੀ। ਆ ਮਿਹਨਤ ਕਰਦੀ ਆ ਮੈਂ ਤੁਹਾਡੇ ਪੈਰਾਂ ਥੱਲੇ ਉੱਤੇ ਆਪਣਾ ਦੁਪੱਟਾ, ਜਦੋਂ ਦੁਪੱਟਾ ਲਾ ਕੇ ਸਿੱਟਣ ਲੱਗੀ ਤਾਂ ਉਹਨੇ ਕਿਹਾ ਪੁੱਤਰ ਪਿਆਰ ਦਿੱਤਾ, ਕਹਿੰਦਾ ਮੇਰੀ ਧੀ ਇਹ ਤੇਰਾ ਬਾਪ ਨਾ ਮੇਰਾ ਦੋਸਤ ਸੀਗਾ। ਹਾਂਜੀ ਹਾਂਜੀ। ਇਸ ਤੇਰੇ ਬਾਪ ਨੇ ਮੇਰੇ ਉੱਤੇ ਬਹੁਤ ਵੱਡਾ ਅਹਿਸਾਨ ਕੀਤਾ ਸੀ, ਮੈਨੂੰ ਪੈਸੇ ਦੀ ਜ਼ਰੂਰਤ ਸੀ। ਹਾਂਜੀ। ਤੇਰੇ ਬਾਪ ਨੇ ਮੈਨੂੰ ਠੀਕ ਠਾਕ ਪੈਸਾ ਦਿੱਤਾ ਸੀਗਾ, ਜਿਹਦੇ ਨਾਲ ਮੇਰਾ ਕਾਰੋਬਾਰ ਚੱਲਿਆ। ਫਿਰ ਮੈਂ ਤੇਰੇ ਬਾਪ ਨੂੰ ਆਪਣਾ ਪਾਰਟਨਰ ਬਣਾ ਲਿਆ, ਮੈਨੂੰ ਕਰੋੜਾਂ ਰੁਪਈਆਂ ਦਾ ਮੁਨਾਫਾ ਹੋਇਆ। ਲਿਹਾਜ਼ਾ ਤੇਰਾ ਬਾਪ ਫੌਤ ਹੋ ਗਿਆ ਤੇ ਮੈਂ ਆਪਣੇ ਦੋਸਤ ਦੀ ਅਮਾਨਤ ਉਸ ਬੱਚੇ ਨੂੰ ਦੇਣਾ ਚਾਹੁੰਦਾ ਸੀ ਜਿਹੜਾ ਇਹਦਾ ਤਾਬੇਦਾਰ, ਇਹਦਾ ਖਿਆਲ ਕਰਨੇ ਵਾਲਾ ਔਰ ਹੱਕਦਾਰ ਸੀਗਾ। ਤੇ ਪੁੱਤਰ ਆ 4 ਤੇਰੇ ਭਰਾ ਇਸ ਦੇ ਹੱਕਦਾਰ ਨਹੀਂ ਹੈਗੇ, ਤੇ ਮੇਰੀ ਧੀ ਫਲਾਂ ਜਗ੍ਹਾ ਤੇ ਮੇਰਾ ਕਾਰੋਬਾਰ ਆ, ਉਹਦਾ ਅੱਧਾ ਹਿੱਸਾ ਤੇਰੇ ਬਾਪ ਦਾ ਹੁਣ ਲੈਣਾ। ਹੁਣ ਮੈਨੂੰ ਦੱਸ, ਤੂੰ ਪੁੱਤ ਕਾਰੋਬਾਰ ਮੇਰੇ ਨਾਲ ਕਰਨਾ, ਮੇਰੀ ਧੀ ਉਹ ਦੱਸ, ਤੇਰਾ ਮੈਂ ਧੂਮਧਾਮ ਨਾਲ ਵਿਆਹ ਵੀ ਕਰਾਂਗਾ। ਇਹ ਤੇਰਾ ਬਾਪ ਫੌਤ ਹੋ ਗਿਆ ਤੇ ਮੈਂ ਤੇਰਾ ਬਾਪ ਜ਼ਿੰਦਾ ਆ। ਸ਼ਾਬਾਸ਼। ਉਹਨਾਂ 4 ਪੁੱਤਰਾਂ ਨੂੰ ਕਹਿੰਦਾ ਪੁੱਤਰ ਜਿਹੜਾ ਬਾਪ ਤੁਹਾਨੂੰ ਪਾਲਦਾ ਮਰ ਗਿਆ, ਮਿਹਨਤਾਂ ਕਰਕੇ ਉਹਨੇ ਪਾਲਿਆ, ਆਪਣੀ ਸ਼ਾਦੀ ਨਹੀਂ ਕਰਵਾਈ, ਅੱਜ ਤੁਸੀਂ ਆਹ ਸਿਲਾ ਦਿੱਤਾ। ਮੇਰਾ ਇਹ ਵੀਡੀਓ ਬਣਾਉਣ ਦਾ ਮਕਸਦ, ਇਹ ਵੀਡੀਓ ਆਪਣੇ ਬੱਚਿਆਂ ਨੂੰ ਦਿਖਾਓ, ਆਪਣੇ ਰਿਸ਼ਤੇਦਾਰਾਂ ਨੂੰ ਦਿਖਾਓ, ਆਪਣੇ ਦੋਸਤਾਂ ਨੂੰ, ਹਰ ਬੰਦੇ ਤੱਕ ਇਹ ਵੀਡੀਓ ਸ਼ੇਅਰ ਕਰੋ। ਔਰ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇਖਣ ਵਾਸਤੇ ਮੈਨੂੰ ਫੋਲੋ ਜ਼ਰੂਰ ਕਰਿਓ ਔਰ ਦੁਆਵਾਂ 'ਚ ਯਾਦ ਰੱਖਿਓ। ਅੱਲਾ ਹਾਫਿਜ਼।